हाँ आप रिश्ता लवन जानते तो पे हैं अगू जग्गा है बंदा लालची जिया पता नहीं आप रिश्ता देवे के ना देवे। मेरी गल सुन सियाणा दा खान बनया पीर पुत्र ना देसी घारी ना जावन देसी ਜਾਂਦੇ ਪੈ ਰਿਸ਼ਤਾ ਮੰਗੇ ਰਿਸ਼ਤਾ ਨਾ ਦੇਸੀ ਘਾਰੀ ਨਾ ਟਾਂ ਦੇਸੀ। ਉਹ ਤੇ ਤੇਰੀ ਗੱਲ ਸਹੀ ਹੈ। ਹੁਣ ਆਪਣੇ ਵਾਲਾ ਜਿਹੜਾ ਚੰਦ ਸਾਹਿਬ ਹੈ ਉਹ ਵੀ ਆਂਦਾ ਮੈਂ ਉਹਦੇ ਲਾ ਕਰਨਾ ਸ਼ਾਦੀ ਉਹ ਲੈਣੀ। ਹੁਣ ਬਸ ਦੱਸ ਕਰੀਏ ਤੇ ਕਰੀਏ ਕੀ। ਉਹ ਆਂਦਾ ਮੇਰੇ ਮਸੇਰ ਦੀ ਧੀ ਵੀ ਹੈ ਤੇ ਮੈਂ ਉਹ ਵਾ ਲੈਣੀ ਹੈ। ਹੁਣ ਜਾਣੇ ਆ ਕੋਈ ਮਿੰਨਾ ਤਰਲਾ ਕਰਨੇ ਤੇ ਮੰਗ ਲੈਣੇ ਉਹ ਨਾ ਰਾਂਝਾ ਰਾਜ਼ੀ ਹੋ ਜਸ ਛੂੜਦਾ। ਜੇ ਜਾਣੇ ਆ ਜੇ ਰਿਸ਼ਤਾ ਦੇ ਕੇ ਤੇ ਠੀਕ ਹੈ, ਨਹੀਂ ਤੇ ਚੰਦ ਨੂੰ ਮਿੰਨਤ ਕਰਨੀ ਹੈ ਕਿ ਇਸ ਗੱਲ ਤੋਂ ਟਲ ਜਾ ਕਿਨੂੰ ਹੋਰ ਤੇ ਜਿਹੜੀ ਮਰਜ਼ੀ ਆਖੇ ਲੈ ਦਿਸਾਂ। चलो जिवें तेरा दिल लेना उवें कर लवी एक बार ओदे चलिए तो चल आ जा तोर। और मैं की करा मेरे वास्ते ते अजाब बन गया। ए रन मेरी गल नहीं मनदी आदियां गल्लां मना दी है। हुण मैं कल्ला खपदा खलोता ते मंजे ते चाड़ ते बैठी हुई नवाब दी थी। मैं आख्या भी आ बे खड़ा रहन दे छपरा आखे नहीं अग्गे नु लेंब लवीए उत्ते चढ़ी है ते हां थल्ले बरीक जी आवाज होंदे ते पैर रखे सो छपरा सारा विच आया पिया ते ओ मोटरसाइकिल जेड़ी ओ भी सारी तबाह होई खलोती है। ओ हुण आ जा मेरे नाल हाथ वडा चा। वे जिस टाइम तू मेरे पेकिਆਂ ਦੇ ਮੈਨੂੰ ਵਿਆਹਣ ਗਿਆ ਸੀ ਨਾ ਉੱਥੇ ਮੇਰੀ ਸਿਰਫ ਇੱਕ ਹੀ ਸ਼ਰਤ ਹੈਗੀ ਸੀ ਕਿ ਮੈਂ ਕੰਮਕਾਰ ਕੋਈ ਨਹੀਂ ਕਰਨਾ, ਮੈਂ ਮੰਜੇ ਤੇ ਹੀ ਬਹਿਣਾ। ਤੇ ਹੁਣ ਤੈਨੂੰ ਮੌਤ ਪੈ ਗਈ ਹੈ ਕਿ ਬਰਦਾਸ਼ਤ ਨਹੀਂ ਹੁੰਦੀ ਵੀ ਮੰਜੇ ਤੇ ਬੈਠੀ। ਇਹ ਸਿਆਪੇ ਆਪ ਹੀ ਕਰ। ओए होए ताना मार लिया ना मैनू। ओए पसंद दी शादी हमेशा बंदे ते जोड़ा च बांधती है। ओए अगा आसरा करा चा मोटरसाइकिल बाहर काट लवीए कल नु पेकिया ते जाना ही ते के ते जासे ਉਹਦਾ ਮੈਂ ਇੰਤਜ਼ਾਮ ਕਰ ਚੁੱਕੀ ਹਾਂ। ਜਿਹੜਾ 5 ਲੱਖ ਰੁਪਇਆ ਪਿਆ ਹੋਇਆ ਸੀ ਨਾ ਉਹ ਮੈਂ ਚੁੱਕ ਕੇ ਜਿਹੜਾ ਹੈ ਨਾ ਗੱਡੀ ਦਾ ਜਮਾ ਕਰਾ ਤੇ ਇੱਕ ਕਿਸ਼ਤ ਦੇਣੀ ਤੇ ਗੱਡੀ 0 ਮੀਟਰ ਘਰ ਲੈਣੀ। ला हुण मोया जदों दे होया ओ जेड़ा 5 लाख रुपया ओ भी चाह ते जमा चा कराया ही। ओ मैनू तो पूछ लिया कर मैं तेरा साई हां मैं तेरा नौकर नहीं हां। ਤੇ ਮੈਂ ਤੈਨੂੰ ਕਦੋਂ ਕਹਿੰਦੀ ਪਈ ਆ ਕਿ ਤੂੰ ਮੇਰਾ ਨੌਕਰ ਹੈ। ਮੈਂ ਇਹੀ ਕਹਿੰਦੀ ਆ ਕਿ ਤੂੰ ਮੇਰਾ ਸਾਈਂ ਹੈ ਪਰ ਸਾਈਂ ਤੂੰ ਹੈ ਮੇਰਾ। ਮੇਰੀ ਹਾਂ ਨਾਲ ਹਾਂ ਮਿਲਾਇਆ ਕਰ, ਐਵੇਂ ਮੇਰੇ ਨਾਲ ਜਿਹੜੀ ਨਾ ਆਪਣੀ ਜ਼ਬਾਨ ਨਾਲ ਲੜਾਇਆ ਕਰ। लो जी हुण नवीं गल सुन लो अगर तू मेरे नाल जबान लड़ाना और मैं तो जबान लड़ांदा ही कोई नहीं बल्कि बोलदा ही कोई नहीं और पहले दे तू लैके अज तक तेरियां ही मनियां ते फायदा मैनू टके दा नहीं होया बल्कि मेरा जिन्ना ही होया नुकसान होया। ਪਸੰਦ ਦੀਆਂ ਸ਼ਾਦੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਨੁਕਸਾਨ ਹੀ ਨੁਕਸਾਨ ਹੁੰਦੇ ਨੇ, ਕਦੀ ਫਾਇਦਾ ਸੋਚੀ ਵੀ ਨਾ। ਨਾਲੇ ਸਿਆਣੇ ਜਿਹੜੇ ਨੇ ਨਾ ਉਹ ਇੱਕ ਗੱਲ ਕਹਿ ਕੇ ਗਏ ਨੇ ਤੇ ਹਕੀਕਤ ਕਹਿ ਕੇ ਗਏ ਨੇ ਕਿ ਜਿਹੜੀਆਂ ਸ਼ੌਕ ਦੀਆਂ ਵੰਗਾਂ ਹੁੰਦੀਆਂ ਨੇ ਨਾ 4 ਦਿਨ ਹੀ ਛਣਕਦੀਆਂ ਨੇ, ਮੁੜ ਕੇ ਉਹ ਉੱਥੇ ਟੋਟੇ ਟੋਟੇ ਹੋ ਕੇ ਪਈਆਂ ਹੁੰਦੀਆਂ ਨੇ। ਜਿਵੇਂ ਦਾ ਤੇਰਾ ਮੇਰਾ ਰਵਈਆ ਨਾ ਮੈਨੂੰ ਲੱਗਦਾ ਕਿ ਤੂੰ ਜਲਦੀ ਤਲਾਕ ਦੇ ਦੇ। अस्सलाम वालेकुम जी। वालेकुम सलाम व रहमतुल्लाह व बरकातहू। जनाब क्या हाल है? ठीक ठाक अस्सलाम वालेकुम फिराज अग्गा। वालेकुम सलाम भरजाई की हाल है? शुक्र अल्हम्दुलिल्लाह। अच्छा कोल काम है। हाँ हाँ, हुक्म करो जी क्यों नहीं। ਤੇ ਤੁਸੀਂ ਚਾਹ ਪੀਓਗੇ ਜਾਂ ਪਾਣੀ ਪੂਣੀ ਠੰਡਾ? नहीं नहीं मेरी बहन से खा पी के आया ਤੇ ਤੁਹਾਡਾ ਨਾ ਥੋੜਾ ਜਿਹਾ ਕੰਮ ਆ। ਬਿਸਮਿਲ੍ਲਾ ਭੈਣ ਹੁਕਮ ਕਰ, ਆਪਾਂ ਬਲਾਦਰੀ ਆ ਸਾਂਝੀ। ਤੇ ਜੇ ਤੁਹਾਡੀ ਨਹੀਂ ਮੰਨਣੀ ਤੇ ਅਸੀਂ ਹੋਰ ਪਿੰਡ ਚੋਂ ਕਿਹਦੀ ਮੰਨਣੀ ਹੈਗੀ? ਉਹ ਤੁਸੀਂ ਉੱਲੂ ਤਰ੍ਹਾਂ ਇੱਧਰ ਉੱਧਰ ਕੀ ਵੇਚਦੇ ਪਏ ਉਹਨਾਂ ਨੂੰ ਜਵਾਬ ਦਿਓ। मैं जी जवाब दिती खड़ोता आए ने कोई गल दसणगे तो मैं इन्हां जवाब देवां मियां। ਉਹ ਗੱਲ ਕੀ ਹੀ ਹੋਣੀ ਲੱਸੀ ਵਾਲੇ ਘਰੇ ਹਰ ਕੋਈ ਆਉਂਦਾ ਰਹਿੰਦਾ ਹੈ। ਅਸੀਂ ਮੈਂ ਰਿਸ਼ਤਾ ਲਵਾਉਣਾ ਆਪਣੇ ਚੰਨ ਵਾਸਤੇ। रिश्ता क्या दिता ही किंदे वास्ते रिश्ता? ਚੰਨ ਵਾਸਤੇ ਜੀ, ਚੰਨ ਵਾਸਤੇ ਰਿਸ਼ਤਾ ਲਵਾਉਣਾ ਹੈ। ਇਹ ਤਾਂ ਬੜੀ ਅੱਛੀ ਗੱਲ ਹੈ, ਸੋਨੇ ਤੇ ਸੁਹਾਗਾ ਹੋ ਗਿਆ ਹੈਗਾ। ਤਾਂ ਸਾਡੇ ਘਰ ਤੋਰ ਕੇ ਆ ਗਏ ਹੈਗਾ, ਅਸੀਂ ਤਾਂ ਇਹੋ ਹੀ ਚਾਹੁੰਦੇ ਹੈਗੇ ਸੀ। नहीं ये नहीं हो सकता रिश्ता। ਐਵੇਂ ਨਹੀਂ ਹੋ ਸਕਦਾ। ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਐਡਾ ਅੱਛਾ ਰਿਸ਼ਤਾ ਆਪਣੇ ਬੂਹੇ ਤੇ ਚੱਲ ਕੇ ਆਇਆ। ਨਾਲੇ ਉਹ ਜਿਹੜਾ ਚੰਨ ਮੁੰਡਾ ਹੈਗਾ ਉਹਦੇ ਚ ਕਮੀ ਕਿਹੜੀ ਹੈਗੀ ਆ? ਅਗਲੇ ਦਿਨ ਜਿਹੜਾ ਹੈਗਾ ਮੈਂ ਇੰਨਾ ਬੜਾ ਸੌਦਾ ਚੁੱਕਿਆ ਸੀ, ਘਰ ਦਾ ਰਾਸ਼ਨ ਮੁੱਕਿਆ ਹੋਇਆ ਸੀ। ਉਹ ਤਾਂ ਛੋਰ ਜਿਹੜਾ ਹੈਗਾ ਉਹ ਵਿਚਾਰਾ ਕਹਿੰਦਾ ਭਾਬੀ ਤੂੰ ਘਰ ਚੱਲ ਤੇ ਸੌਦਾ ਮੈਂ ਆਪ ਪਹੁੰਚਾ ਦਿੰਦਾ ਹੈਗਾ, ਤੂੰ ਭਲਾ ਗਰਮੀ ਦੇ ਵਿੱਚ ਕਿਉਂ ਇੰਨਾ ਬੜਾ ਸੌਦਾ? ਤੇ ਮੇਰਾ ਭਰਾ ਕਿੱਥੇ ਹੈਗਾ? ਮੈਂ ਕਿਹਾ ਵੀ ਵੀਰੇ ਉਹ ਤਾਂ ਗਿਆ ਕਿਤੇ ਕੰਮ ਤੇ ਮੈਂ ਸੀ ਵਿਹਲੀ। ਮੈਂ ਕਿਹਾ ਚੱਲ ਮੈਂ ਘਰ ਦਾ ਰਾਸ਼ਨ ਲੈ ਲਵਾਂ। ਤੇ ਉਹ ਤਾਂ ਐਡੀ ਦੀਦ ਵਾਲਾ ਹੈ, ਧੀ ਭੈਣ ਤੋਂ ਸਵਾਦ ਤਾਂ ਮੁੰਡਾ ਬੋਲਦਾ ਨਹੀਂ ਹੈਗਾ। तू इन्हां गल्लां नूं रहण दे। ओ बंदा भुख तो लीरू खांदा चबड़ बंदा लट जिन्नू मैं आदी भैण दा रिश्ता दे देवां। ਜੇ ਤੇ ਤੂੰ ਕਿਹੜੇ ਸੋਨੇ ਖਾਣਾ ਹੈ? ਸਾਨੂੰ ਤੇ ਆਪ ਨਹੀਂ ਸੀ ਪਤਾ ਹੈਗਾ। ਮੇਰੇ ਪਿਓ ਨੇ ਤੇਰੀ ਮੰਨੀ ਕਿ ਨਹੀਂ ਮੰਨੀ?
ਚੰਨ ਵਰਗੀ ਜਿਹੜੀ ਆਪਣੀ ਕੁੜੀ ਹੈਗੀ ਹੈ ਤੇਰੇ ਤੁਸੀਂ ਪਿੰਡ ਦੇ ਆਪਸ ਵਿੱਚ ਵਿੱਚ ਲਿਆ ਨਾ ਕੇ ਲੜੋ। ਸਜਾਤੀ ਤੁਸੀਂ ਆਪਸ ਵਿੱਚ ਨਾ ਲੜੋ। ਸ਼ਾਦੀ ਤੋਂ ਪਹਿਲਾਂ ਸਾਰੇ ਹੀ ਚਵਲ ਹੁੰਦੇ ਨੇ। ਜਦੋਂ ਸ਼ਾਦੀ ਹੋ ਗਈ ਨਾ ਤੇ ਸਹੀ ਹੋ ਜਾਂਦੀ ਚੀਜ਼। ਨਹੀਂ ਨਹੀਂ ਕੋਈ ਸਾਡੀ ਤੇ ਜਿਹੜੀ ਨੋਕ ਚੋਕ ਹੈਗੀ ਹੈ ਨਾ ਇਹ ਤਾਂ ਸਾਡੀ ਚੱਲਦੀ ਰਹਿੰਦੀ ਰੋਟੀ ਖਾਣ ਪਾਣੀ ਪੀਣ ਸੌਣ ਟਾਈਮ ਬਹਿਣ ਟਾਈਮ ਉੱਠਣ ਟਾਈਮ ਹਰ ਟਾਈਮ ਸਾਡੀ ਇਹ ਕੁੜਕੁੜ ਹੁੰਦੀ ਰਹਿੰਦੀ। ਸਾਡੀ ਕੁੜਕੁੜ ਤੋਂ ਤੁਸੀਂ ਪਰੇਸ਼ਾਨ ਨਾ ਹੋਵੋ। ਸਾਡੇ ਵੱਲੋਂ ਰਿਸ਼ਤੇ ਦੀ ਹਾਂ ਸਮਝੋ ਕਿਉਂਕਿ ਜਿੱਥੇ ਮੇਰੀ ਹਾਂ ਹੋਗੀ ਉੱਥੇ ਮੇਰੇ ਬੰਦੇ ਦੀ ਵੀ ਹਾਂ ਹੋਗੀ। ਸੇਮ ਟੂ ਸੇਮ ਇੱਕੋ ਜੀ ਫੈਮਿਲੀ ਰਿਸ਼ਤਾ ਹੋਵੇ ਨਾ ਹੋਵੇ ਆਪਾਂ ਜੋੜੀ ਇੱਕੋ ਜਿਹੇ ਆ। ਮੇਰੀ ਗੱਲ ਸੁਣੋ, ਇਹ ਨਿੱਕੀਆਂ ਮੋਟੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ, ਕੁਝ ਹੀ ਨਹੀਂ ਹੁੰਦਾ। ਘਰਾਂ ਦੀ ਲੜਾਈ ਸੀਰੀਅਸ ਨਹੀਂ ਲੈਣੀ ਚਾਹੀਦੀ। ਉਹ ਘਰਾਂ ਦੀ ਲੜਾਈਆਂ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈ, ਲੇਕਿਨ ਇਹ ਰਿਸ਼ਤੇ ਦੀ ਗੱਲ ਹੈ। ਮੈਨੂੰ ਕੋਈ ਟਾਈਮ ਦਿਓ, ਮੈਂ ਸੋਚ ਵਿਚਾਰ ਕਰਕੇ ਤੁਹਾਨੂੰ ਦੱਸ ਦਿਆਂਗਾ। ਹਾਂ ਮੈਂ ਸਮਝ ਗਈ ਹੈਗੀਆਂ ਭਾਣ ਮੂੰਹ ਛੋਟਾ ਤੇ ਗੱਲ ਵੱਡੀ ਹੈਗੀ ਏ। ਤੁਹਾਨੂੰ ਵੀ ਜਿਹੜੀ ਹੈ ਨਾ ਜਲਦੀ ਚ ਤਿਆਰੀ ਕਰਨੀ ਪੈਣੀ ਹੈ ਤੇ ਸਾਨੂੰ ਵੀ ਤੁਸੀਂ ਇੰਜ ਕਰੋ ਕਿ ਪਰਸੋਂ ਜਿਹੜੀ ਹੈ ਨਾ ਬਰਾਤ ਲੈ ਕੇ ਸਾਡੇ ਬੂਹੇ ਤੇ ਆ ਜਾਓ ਤੇ ਆਪਣੀ ਜਿਹੜੀ ਧੀ ਰਾਣੀ ਹੈ ਉਹ ਵਿਆਹ ਕੇ ਲੈ ਜਾਓ। ਉਹ ਮਸਲਾ ਹੀ ਕਰੀ ਜੀ ਪਰਸੋਂ ਦਾ ਟਾਈਮ ਦੇ ਛੱਡੇ ਪਰਸੋਂ ਅਸੀਂ ਆਏ ਕਿਆ ਹੈ। ਹਾਂ ਬਾਜੀ ਠੀਕ ਚਲੋ, ਹੈ ਚਲੋ। ਅਸੀਂ ਵੀ ਚਲੋ ਤਿਆਰੀਆਂ ਕਰ ਲੈਂਦੇ। ਠੀਕ ਹੈ ਆ ਜਾਓ। ਅੱਛਾ ਬਾਲ ਰਾਨ ਨਾ ਦੁਆਵਾਂ ਕਰਦੀ ਬੈਠੀ ਹੈ ਤੂੰ। ਰਿਸ਼ਤਾ ਨਾਨੂੰ ਅਹੀਂ ਆਦਰ ਦਿੱਤਾ ਜਿਵੇਂ ਬੰਦਾ ਬਿੱਲੀ ਦਾ ਬੱਚਾ ਆਦਰਦਾ ਗਵਾਂਢੀਆਂ ਨੂੰ। ਚੱਕਿਆ ਜਿਹੜਾ ਬਸ ਮੈਂ ਫੈਸਲਾ ਕਰ ਦਿੱਤਾ ਉਹੀ ਰਹਿਣਾ ਹੈ। ਇਹ ਫੈਸਲਾ ਨਾ ਅੱਜ ਬਦਲਣਾ ਹੈ ਤੇ ਨਾ ਕੱਲ ਬਦਲਣਾ ਹੈ। ਜੇ ਤੂੰ ਇੰਨਾ ਮੇਰੇ ਨਾਲ ਬਹਿਸ ਕਰੇਗਾ ਤੇ ਮੈਂ ਆਪਣੇ ਪੇਕਿਆਂ ਦੇ ਘਰ ਟੁਰ ਜਾਵਾਂਗੀ। ਕਿੰਨੇ ਰਿਸ਼ਤੇ ਦੀ ਗੱਲ ਹੋ ਰਹੀ ਹੈ? ਮੇਰੇ ਓਏ ਐਵੇਂ ਕੀਤੀ ਜਾਂਦੀ ਇਹਦੀ ਆਦਤ ਹੈ। ਤੇਰੇ ਰਿਸ਼ਤੇ ਦੀ ਗੱਲ ਕਰਦੀ ਪਈ ਹੈ, ਤੇਰੇ ਰਿਸ਼ਤੇ ਦੀ ਨਾ ਪੁੱਛਦੀ ਨਾ ਦੱਸਦੀ, ਆਦੀ ਮਰਜ਼ੀਆਂ ਕਰਦੀ ਪਈ ਹੈ। ਕੀ ਪੁੱਛਣਾ ਦੱਸਣਾ ਹੈ? ਤੂੰ ਉਹਨੂੰ ਵੇਖੇ ਨਹੀਂ? ਪੁੱਛ, ਉਹਨੂੰ ਪੁੱਛ ਤਾਂ ਸਹੀ ਵੀ ਤੂੰ ਕੁੱਕੀ ਦੇ ਪੁੱਤਰ ਚਾਨਣਾ ਕਰਨਾ ਚਾਹਨੀ ਵੀ ਹੈ ਕਿ ਨਹੀਂ। ਅੱਜ ਕੱਲ ਰਿਸ਼ਤੇ ਐਵੇਂ ਨਹੀਂ ਹੋ ਜਾਂਦੇ, ਧੀਆਂ ਭੈਣਾਂ ਨੂੰ ਪੁੱਛਣਾ ਪੈਂਦਾ। ਵੇ ਜਿਹੜੇ ਗੈਰਤਾਂ ਵਾਲੇ ਬੰਦੇ ਨੇ ਨਾ ਉਹ ਧੀਆਂ ਭੈਣਾਂ ਦੀਆਂ ਸ਼ਾਦੀਆਂ ਆਪ ਕਰਦੇ ਨੇ। ਇਹ ਨਹੀਂ ਕਿ ਧੀਆਂ ਭੈਣਾਂ ਦੀਆਂ ਮਰਜ਼ੀਆਂ ਨਾਲ ਸ਼ਾਦੀਆਂ ਕਰਦੇ ਨੇ। ਓਏ ਡੁੱਬ ਕੇ ਮਰ ਜਾ। ਨਹੀਂ ਨਹੀਂ ਤੇਰੀ ਗੈਰਤਾਂ ਨਿਗੇ ਆਦੀਆਂ ਪਈਆਂ ਆ। ਤੇਰੀ ਗੱਲਾਂ ਨਹੀਂ ਪਤਾ ਲੱਗਦਾ ਪਿਆ ਤੂੰ ਗੈਰਤਾਂ ਦਾ ਚੰਗਾ ਬਹਾਰ ਰਨ ਹੈ। गए ने हट के हाली नहीं करना। माई आई ना बुढ़ा आया पता नहीं किधर चले गए ने। दिल ना बेचैन जो होंदा भी है हट के आई ना। अस्सलाम वालेकुम। वालेकुम सलाम। ओ चन बिरा और ठीक बह चलो। ओ मैं सुना यार तेरी शादी होती पई है। बुढ़ा तो माई गए ने हाली तक हट के नहीं आए। दुआ यार- कर हो जावे पक्की। यार मुबारक मिठाई मुठी खवा यार थानू। और पक्की तो हलवे मिठाई तेन कितों वो पक्की हो गई यार। किवें हो गई? मैनू पता पक्की हो गई ती मिठाई खवा। चलो उन्हें नवा लैंदे ते मिठाइयां वाधू। ठीक है ਇਹ ਕਿਹੜੇ ਆਮ ਬੰਦੇ ਦੀ ਸ਼ਾਦੀ ਹੁੰਦੀ ਵੀ ਹੈ। चन वो तेरे तो ज्यादा सानू खुशी है। साडे यार दी शादी है सानू खुशी क्यों ना होवे। ਅੱਗੇ ਦੀ ਤਰਾਏ ਵਾਰੀ ਮੰਗਣੀ ਹੋ ਕੇ ਟੁੱਟ ਗਈ ਹੈ। ਹੁਣ ਪਤਾ ਨਹੀਂ ਚੌਥੀ ਵਾਰੀ ਹੁੰਦੀ ਹੈ ਕਿ ਨਹੀਂ ਹੁੰਦੀ ਤੇ ਤੂੰ ਮਠਿਆਈਆਂ ਖਾ ਲਵੇਂ। चुप करे चुवे जाके। शामी आ गए ना मेरा माँ पे मंगनी हो गई। दानू मिठाई खुआ सा वाधू। ਚਲੋ ਠੀਕ ਹੈ ਜੀ ਹੁਣ ਜਾਂਦੇ ਆ ਘਰੇ ਤੇ 30 ਰੁਪਿਆ ਤੇ ਚਲੋ ਬਿਸਕੁਟ ਹੀ ਖਾ ਲੈ ਭੁੱਖ ਲੱਗੀ ਖੜੇ। अब बिस्किट का पैकेट जेड़ा तेरा कहते थे बिस्किट खाना क्या पर दफा वो घर में जाके मालूम हाँ, चलिए यार, बाजा। हाँ जाओ चले जाओ। ए न मिठाई खवा ते न बिस्किट खवा। बिस्किट जेडे न कादे ते बिस्किट खांदे चगा। ओए ਹਾਲੀ ਤੱਕ ਕੋਈ ਨਹੀਂ ਆਈ, ਪਤਾ ਨਹੀਂ ਕਿੱਥੇ ਰਹਿ ਗਈ ਮੁੱਖੋ। ਅੱਲਾ ਆ ਮਕਈ ਚ ਕੀ ਕਰਦੀ ਪਈਆਂ ਏ? ਆ ਜਾ ਆ ਜਾ ਆ ਜਾ ਆ ਜਾ ਟੋਰੇ ਟੋਰੇ ਟੋਰੇ। ਕੀ ਤੈਨੂੰ ਦੱਸਾਂ ਚੁੱਪੀ ਮੈਂ ਜਦੋਂ ਨਾ ਮੇਰੇ ਭਰਾ ਨੇ ਤੇ ਭਰਜਾਈ ਨੇ ਕੁੱਕੀ ਨੂੰ ਹਾਂ ਕੀਤੀ ਨਾ ਸ਼ਾਦੀ ਦੀ ਉਦੋਂ ਦੀ ਮੇਰਾ ਤਾਂ ਦਿਲ ਕਰਦਾ ਮੈਂ ਮਾਰੀ ਜਾਵਾਂ ਤੇ ਚੰਗੀਆਂ ਬਲਕਿ ਮੈਂ ਮਰ ਜਾਣਾ ਤੇ ਮੇਰੇ ਨਾਲ ਸ਼ਾਦੀ ਨਾ ਕੀਤੀ ਤਾਂ ਤੇ ਉਹ ਰੋਂਦਾ ਕਿ ਪਿਆ ਹੈ ਮੈਨੂੰ ਤਾਂ ਪੂਰਾ ਹੱਥ ਰਪਾ ਲੱਖ ਲਾਣਾ ਤੇ ਮੈਨੂੰ ਰਾਤ ਤੱਕ ਮੈਂ ਚੁੱਪ ਹੀ ਘਾਬਰੀ ਮੈਂ ਆਨੀ ਆ ਤੇ ਚੀਕਾਂ ਤੇਰੀਆਂ ਐਵੇਂ ਨਿਕਲਦੀਆਂ ਪਈਆਂ ਨੇ ਕੁਝ ਕਰ ਲੈ ਮੈਂ ਤੇ ਆਨੀ ਆ ਮੇਰੇ ਭਰਾ ਨੇ ਉਸ ਕਮਲੇ ਨਾਲ ਮੇਰੀ ਚੰਨ ਨਾਲ ਸ਼ਾਦੀ ਕਰ ਦੇਣੀ ਹੂੰ ਬਸ ਮੁੱਖੋ ਜੇ ਤੇਰਾ ਰਿਸ਼ਤਾ ਹੋਰ ਨਾ ਕਰਨਾ ਹੈ ਤੂੰ ਹੁਣ ਅਗਲੀ ਗੱਲ ਮੇਰੇ ਤੇ ਛੱਡ ਦੇ। ਵੇਖ ਮੈਂ ਕੀ ਕਰਨਾ। ਵੇ ਕੀ ਕਰਸੇ ਤੂੰ ਮਜ਼ਾਕ ਚ ਪਿਆ ਵਾ ਨਾ ਪਰਸੋਂ ਵਾਕਿਆ ਮੇਰੀ ਬਰਾਤ ਹੈਗੀ ਮੈਨੂੰ ਪੁੱਛ ਲੈ ਮੇਰੀ ਜਾਨ ਤੇ ਬਣੀ ਖਲੋਤੀ ਹੈ ਤੂੰ ਲੱਗਦਾ ਮੇਰੇ ਨਾਲ ਮੁਹੱਬਤ ਨਹੀਂ ਕਰਨਾ।
ਬਰਾਤ ਵੀ ਉਸੇ ਤੂੰ ਵੀ ਬਵੀ ਕੇ ਜਾਸੇ ਲੇਕਿਨ ਉਹਨਾਂ ਦੇ ਨਾਲ ਨਹੀਂ ਆ ਚੁੱਪੀ ਜੱਟ ਨਾਲ ਜਾਸੇ ਚੁੱਪੀ ਜੱਟ ਨਾਲ ਬਸ ਗੱਲਾਂ ਨਾਲ ਹੀ ਚੁੱਪੀ ਜੱਟ ਮੈਨੂੰ ਵਿਆਹ ਕੇ ਲਿਜਾਂਦਾ ਨਾ, ਕੋਈ ਕਾਰਨਾਮਾ ਨਹੀਂ ਵਿਖਾਉਂਦਾ, ਸਮਝ ਆਈ ਹੈ ਨਾ। ਕਾਰਨਾਮਾ ਵਿਖਾ ਦਿੱਤਾ ਹੈ, ਤੂੰ ਘਰ ਪਹੁੰਚ ਬਸ। ਤੇ ਨਾਲੇ ਮੈਂ ਲੇਟ ਹੁੰਦੀ ਪਈ ਆ, ਪਤਾ ਮੈਂ ਕਦ ਟੱਪ ਕੇ ਆਈ ਆ ਗਵਾਂਢੀਆਂ ਦੀ, ਭਾਵੇਂ ਉਹ ਵੀ ਵੇਖ ਲੈ, ਤੈਨੂੰ ਪਤਾ ਮੇਰੀ ਭਰਜਾਈ ਕੁੱਤੇ ਦੀ ਵੱਡੀ ਹੋਈ ਆ। ਤੂੰ ਆਰਾਮ ਨਾਲ ਜਾ, ਬੜੀ ਮੁਹੱਬਤ ਕਰਦਾ ਮੈਂ। ਓਏ ਅੱਲਾ ਦੇ ਨਾਂ ਤੇ ਕੁਛ ਦੇ ਫਕੀਰ ਨੂੰ 10 ਰੁਪਏ 5 ਰੁਪਏ ਮਨ ਦੀਆਂ ਮੁਰਾਦਾਂ ਪਾਸੀ ਆਦੇ ਮਨ ਜਿਹੜੀ ਹੈ ਉਹ ਤੈਨੂੰ ਮੁਰਾਦ ਪੂਰੀ ਹੋਸੀ। ਆਮੀਨ ਦਿਓ। ਹਾਂ ਹੁਣ ਹਾਲਤ ਫਿਲਹਾਲ ਮੇਰੀ ਵੀ ਐਵੇਂ ਦੀ ਹੈ, ਤੁਸੀਂ ਮੈਨੂੰ 20 ਰੁਪਏ ਦਿਓ, ਮੈਨੂੰ ਲੋੜ ਹੈ। ਮੈਨੂੰ ਗੱਲ ਦੱਸੋ ਕੁੜੀ ਕੌਣ ਆਈ ਜਿਹੜੀ ਇੱਥੇ ਰੋਂਦੀ ਪਈ ਆਈ ਤੇ ਤੇਰਾ ਉਹਦੇ ਨਾਲ ਕੀ ਚੱਕਰ ਹੈ? ਮੈਨੂੰ ਲੱਗਦਾ ਤੇਰੀ ਨਿੱਕੀ ਭੈਣ ਤੇ ਨਹੀਂ ਆਈ। ਆ ਮਲੰਗੋ ਆਇਓ ਮੇਰੀ ਭੈਣ ਨਹੀਂ, ਆਇਓ ਮੇਰਾ ਪਿਆਰ ਹੈ। ਪਰਸੋਂ ਦੀ ਸ਼ਾਦੀ ਹੈ, ਉਹਦੀ ਸ਼ਾਦੀ ਹੋ ਗਈ ਤਾਂ ਮੈਂ ਜਿੰਦੇ ਜੀ ਮਰ ਜਾਸਾਂ। ਜੇ ਤੁਸੀਂ ਕੋਈ ਦਾਮ ਫੂਕਾ ਕਰ ਲੈਂਦੇ ਹੋ ਤਾਂ ਮੈਨੂੰ ਕੋਈ ਤਵੀਜ਼ ਟੂਣਾ ਬਣਾ ਕੇ ਦਿਓ ਤਾਂ ਕਿ ਉਹ ਮੇਰੀ ਹੋ ਜਾਵੇ। ਸ਼੍ਰੀ ਮਾਤਾ ਖੱਟ ਪੜਤੀ ਕੁਰਤੇ ਪਪੀਤਾ ਪੂਟ ਪਟੀਟਾ। ਮੇਰੀ ਗੱਲ ਸੁਣ, ਇਹ ਬੱਚਾ ਜੋ ਬੜੇ ਔਖੇ ਕੱਟਣੇ ਨੇ, ਤੂੰ ਕੱਟ ਲਵੇਂਗਾ? ਉਹ ਵਜੂਦ ਕੀ ਬਾਬਾ ਜੀ, ਉਹ ਮੈਂ ਤਾਂ ਉਹਦੇ ਪਿੱਛੇ ਦੀ ਜ਼ਿੰਦਗੀ ਦਾ ਉਤੇ ਲਾ ਸਕਣਾ। ਅੱਛਾ ਬੱਚਾ, ਸ਼ਾਬਾਸ਼। ਮੁੜ ਮੇਰੇ ਬੱਚਾ ਗੱਲ ਸੁਣ, ਮੇਰੇ ਕੋਲ ਮਲੰਗਾਂ ਵਾਲਾ ਬੇਸ ਪਾ ਤੇ ਮੇਰੇ ਨਾਲ ਆ ਤੇ ਮਨ ਦੀ ਮੁਰਾਦ ਪਾ। ਅੱਜ ਤੇ ਬੱਚਾ ਬਾਹ ਜਾ ਇੱਕ ਵਾਰੀ, ਅੱਜ ਤੇ ਕੋਈ ਬਾਹ ਜਾ। ਅੱਛਾ ਬਾਬਾ ਜੀ। ਬਾਹ ਜਾ। ਐ ਨਹੀਂ, ਹਾਂਜੀ ਨੈਟ ਤੇ ਬਾਹ। ਅੱਛਾ ਜੀ। ਹਵਾ ਵੀ ਲੀਕ ਹੋ ਸਕਦੀ। ਅੱਛਾ ਜੀ। ਪੜੀਤੀ ਠਾੜ ਪੜੀਤੀ ਕੁਰਤੇ ਪਾ ਪੂਟਾ ਤੇ ਛੰਨਣ ਬੰਨਾ ਕੂੜ ਬਣੀ ਨੀ ਠਾੜ ਪੜੀਤੀ ਪਾਇਆ। ਉੱਠ ਖੜੋ, ਉੱਠ ਖੜੋ। ਆਇਆ ਹਥਿਆਰ ਬਹੁਤ। ਅੱਛਾ ਜੀ। ਆਏ ਵੀ ਬਹੁਤ। ਆਈ ਲਾ ਬੱਚਾ, ਇਹ ਮੈਨੂੰ ਫੜਾ, ਇੱਥੇ ਪਾਵਾਂ, ਇਹ ਤੂੰ ਪਾ। ਤੂੰ ਇਵੇਂ ਸਮਝ ਫਕੀਰ ਹੈ। ਅੱਛਾ ਜੀ। ਠੀਕ ਹੈ, ਮੇਰੇ ਨਾਲ ਰਹਿਣਾ ਹੈ। ਠੀਕ ਹੈ ਬਾਬਾ ਤੇ ਜੀ। ਮੈਂ ਤੈਨੂੰ ਰਿਸ਼ਤਾ ਤੁੜਵਾ ਤੇ ਤੇਰੇ ਨਾਲ ਨਿਕਾਹ ਕਰਾ ਤੇ ਤੇਰਾ ਘਰ ਵਸਾ ਤੇ ਫਿਰ ਮੈਂ ਜਾਵਾਂਗਾ। ਠੀਕ ਹੈ ਬਾਬਾ ਜੀ। ਹਾਂ, ਤੇ ਮੈਂ ਇਹ ਨਹੀਂ ਪੁੱਛਣਾ ਬਾਬਾ ਜੀ ਤੁਸੀਂ ਕਿਉਂ ਲਿਬਾਸ ਬਣਾਇਆ ਮੋੜਾ ਅੰਦਰ ਬੱਬੇ, ਇਹਦੀ ਵੀ ਨਾਸ ਗਈ ਉਸੇ ਤਾਂ ਹੀ ਕੀਤੀ ਵਦਾ। ਆਜੋ ਚਲੀਏ। ਚਲੋ ਜੀ। ਉਹ ਰਿਸ਼ਤਾ ਆਪਾਂ ਕਰ ਆਏ ਤੇ ਚੰਨ ਨੂੰ ਸਾਥ ਤਿਆਰੀ ਕਰੀਏ ਤੇ ਚਲੀਏ ਆਪਾਂ। ਵੇ ਚਾਨੋ ਆਉਂਦਾ ਪਿਆ। ਉਹ ਦਲੀਲ ਦੇ ਬੱਚੇ ਆ, ਹਾਂ ਅੱਬਾ ਕੀ ਕਰ ਰਿਹਾ ਜੇ ਫਿਰ? ਉਹ ਕੰਮ ਪੱਕਾ ਕਰ ਆਏ ਆ। ਅੱਛਾ ਮੁਬਾਰਕਾਂ ਜੀ, ਮੁਬਾਰਕਾਂ ਫਿਰ ਤਾਂ ਲੈ ਵੀ ਲੈ, ਕੰਮ ਤਾਂ ਪੱਕਾ ਹੋ ਗਿਆ। ਪੱਕਾ ਲੋ ਦਲੀ। ਵੇ ਮੇਰਾ ਪੁੱਤਰ ਆ ਆਦੀਆਂ ਆਤਾਂ ਛੱਡ ਜਾ ਤੇ ਘਰ ਦੇ ਕੰਮ ਵੀ ਕੀਤੇ ਕਰ। ਹੁਣ ਤੇਰੀ ਸ਼ਾਦੀ ਕਰੂੰ ਤਾਂ ਨਾਲ ਜ਼ਿੰਮੇਵਾਰੀ ਸਮਝੀ ਕਰ। ਅੰਮਾ ਹੁਣ ਤੂੰ ਟੈਨਸ਼ਨ ਨਾ ਲੈ, ਹੁਣ ਮੈਂ ਸਾਰਾ ਕੰਮ ਕੀਤਾ ਕਰਸਾ। ਅੱਬੇ ਨੇ ਮੈਂ ਸਾਰਾ ਹੱਥ ਮਢਾਇਆ ਕਰਸਾ ਹੁਣ। ਉਹ ਮਿਹਰਬਾਨੀ ਪੁੱਤਰ, ਜੇ ਮਾਂ ਦੇ ਆਖੇ ਲੱਗ ਗਿਆ ਤਾਂ ਮੇਰੇ ਤੇ ਤੂੰ ਆਖੇ ਨਹੀਂ ਲੱਗਦਾ ਈ ਓ। ਅੰਦਰ ਲੰਮਾ ਹੋ ਜਾਂਦਾ ਈ ਓ। ਆਖਦਾ ਸੋ ਕੰਮ ਤੇ ਚਲੀਏ। ਮੈਂ ਤਾਂ ਨਹੀਂ ਜਾਂਦਾ, ਮੈਂ ਤਾਂ ਨਹੀਂ ਜਾਂਦਾ। ਹੁਣ ਬਾਬਾ ਮੰਨ ਗਿਆ, ਤੇਰੀ ਅੱਤੀ ਮਿਹਰਬਾਨੀ। ਵੇ ਮੇਰਾ ਪੁੱਤਰ ਪਿਓ ਨਾ ਮੈਂ ਸਾਥ ਵੰਡੇ ਸੇ ਤੇ ਫਾਇਦੇ ਚ ਰਸ ਤੇ ਮੇਰੀ ਗੱਲ ਸੁਣ, ਜ਼ਿੰਮੇਵਾਰੀ ਹੈ, ਤੇਰਾ ਫਰਜ਼ ਬਣਦਾ ਕੰਮ ਕਰਨੇ। ਹੁਣ ਮੈਂ ਹੱਥ ਮੰਡਾ ਸਾ, ਹੁਣ ਮੇਰੀ ਸ਼ਾਦੀ ਦੀ ਹਾਮੀ ਬਣਤੀ ਸੁਣਾ। ਹੁਣ ਮੈਂ ਕੰਮ ਵੀ ਕਰਸਾ। ਅੱਗੇ ਮੇਰੀ ਸ਼ਾਦੀ ਨਹੀਂ ਦਾਮੀ ਨੇ ਕੋਈ ਪਰੀ ਆਈ, ਮੈਂ ਕੰਮ ਨਹੀਂ ਕਰਦਾ। ਚੱਲ ਓਏ ਹੋਏ ਛਾਤੀ ਦੇ ਹਦੂਦ ਤੱਕ ਹੁੰਦਾ। ਮਾਂ ਪਿਓ ਦਾ ਕੰਮ ਕਰਨ ਲੱਗਾ, ਮਾਂ ਔਲਾਦ ਮਰਦੀ ਪਈ ਹੈ। ਅੱਛਾ ਮੈਂ ਕੰਮ ਕਰ ਬੁੱਢਾ ਜਾ ਵਿਆਹ ਤੁਸੀਂ ਮੇਰਾ ਕਰੋ ਨਾ। ਵਾਹ ਜੀ ਵਾਹ। ਦਲੀਲ ਦੇ ਤੇ ਤੇਰੀ ਸ਼ਾਦੀ ਕਰਦੇ ਪਏ ਪਰ ਸੁੱਟ ਤੈਨੂੰ ਢੋਵਣੀ ਤੇਰੀ ਜਾਨ ਜਾ ਉੱਠੀ ਤੇਰੀ ਤਿਆਰੀ ਕਰੀਏ। ਤੇ ਬਾ ਮੈਂ ਕੰਮ ਵੀ ਕਰਸਾ। ਉਹਦਾ ਕੀ ਤੇਰੀ ਵਰਾ ਸੋਈ ਲਵਰ ਜਾਣਾ ਤੂੰ ਕੀ। ਚਲੋ ਬਰਾ ਸੂਈ ਕੋ ਚਾਜ ਦੀ ਲਵਿਆ ਜੇ ਮੇਰੀ। ਹਾਂ ਚੰਗੀ। ਚਾਜ ਦੀ ਲਈ ਹਾਂ, ਜਿਹੜੇ ਮੇਰੇ ਸਹੁਰੇ ਕਮਨ ਕੇ ਵਾਕਿਆ ਬਰਾ ਸੂਈ ਹੈ। ਅਗਾ ਆਓ ਮਾਂ ਪੁੱਤਰ। ਅੱਲਾਹੂ ਹਾਂਜੀ ਖੈਰਾ ਤਾਂ ਹੈ। ਤੁਸੀਂ ਨਾ ਕਬੂਆ ਖੜਕਾਵਣ ਨਾ ਲਾਣੀ ਦੇਣੀ, ਸਿੱਧਾ ਚੌਤਰੇ ਤੇ ਲੱਗੇ ਆ ਗਿਆ। ਕਿਹੜਾ ਦੌਰ ਆ ਗਿਆ, ਕੀ ਜੇ ਫਕੀਰ ਆ ਗਏ। ਇਹ ਅੰਤੀ ਫਕੀਰ ਹੈ, ਅੰਤੀ ਫਕੀਰ ਜੋ ਅੰਤੀ ਬੰਦੀ ਤੇ ਮੈਂ ਕੀ ਕਰਾਂ? ਧਿਆਨ ਨਾਲ ਤੇ ਮਾਰਦਾ ਹੁਣੇ ਵੀ ਸਿੱਧਾ ਮੇਰੇ ਮੱਥੇ 'ਚ ਵੱਜਾ। ਇੱਥੇ ਖੜੀ। ਆ ਓਏ ਇਹ ਉੱਤੇ ਕੀ? ਦੇਖ ਉੱਤੇ, ਇਹਦੇ ਵਿੱਚ ਕਾਲੀ ਆਤਮਾ ਦਾ ਸਾਇਆ। ਇਹ ਤਾਂ ਤੁਹਾਡੇ ਘਰ ਔਲਾਦ ਸਾਰੀ ਜ਼ਿੰਦਗੀ ਨਹੀਂ ਹੋ ਸਕਦੀ। ਪੁੱਛ ਕੀ ਪੁੱਛਿਆ? ਕੀ ਪੁੱਛਾਂ ਇਹਦੇ ਕੋਲ? ਆ ਬਾਹਰ ਕੱਢ ਆਦੀ ਭੈਣ ਨੂੰ।
ਪੂਰਾ ਭੈਣ ਤੈਨੂੰ ਕਿਵੇਂ ਪਤਾ ਹੈਗਾ ਕਿ ਉਹ ਇਹਦੀ ਭੈਣ ਹੈ? ਬਾਬਾ ਜੋ ਕਹਿੰਦਾ ਉਹ ਹੋ ਜਾਂਦਾ। ਬਾਬਾ ਦਿਲਾਂ ਦੇ ਭੇਤ ਜਾਣਦਾ। ਆ ਵੇਖ ਇਹਦੀ ਗੱਲ ਦੇ ਉੱਤੇ ਕਾਲਾ ਤਿਲ। ਬਾਬਾ ਹੁਣੇ ਚਾਵੇ ਤੇ ਇਹ ਆਖ ਦੇਵੇ ਇਹ ਮੇਰੀ ਸੁਵਾਣੀ ਹੈ ਤੇ ਮੇਰੀ ਸੁਵਾਣੀ ਹੋ ਜਾਣੀ ਹੈ। ਚੁੱਪ ਕਰਕੇ ਖਲੋਵੋ। ਚੁੱਪ ਕਰਕੇ ਖਲੋਗੇ ਬਾਬਾ ਦੇ ਵੇ ਆ ਇਹਦੀ ਸਵਾਣੀ ਹੈ ਤੇ ਉਹ ਸਵਾਣੀ ਹੋ ਜਾਣੀ ਜੇ ਬਾਬਾ ਕੋਈ ਤੁਹਾਡੀ ਕੋਈ ਘਰੋਂ ਲਿਆ ਦੇ ਇੱਥੇ ਜਦੇ ਇਹ ਤੇ ਉਹ ਨਹੀਂ ਹੋ ਸਕਦੀ। ਉਹ ਵੀ ਹੋ ਸਕਦੀ ਹੈ। ਬਾਬਾ ਜੋ ਕਹਿੰਦਾ ਹੋ ਹੋ ਜਾਂਦਾ ਹੈ। ਜਾਂਦਾ। ਤੇਰਾ ਮੈਂ ਕਹਿੰਨੀ ਆ ਮੈਂ ਆਪਣੀ ਨਨਾਣ ਇਹਨੂੰ ਦੇ ਦੇਣੀ, ਇਹਨੂੰ ਕਹ ਆਪਣੀ ਮੇਰੇ ਬੰਦੇ ਵਾਸਤੇ ਲੈ, ਮੈਂ ਕੋੜਾ ਘੁੱਟ ਭਰ ਲੈਣੀ ਆ। ਤੈਨੂੰ ਸ਼ਰਮ ਨਹੀਂ ਆਉਂਦੀ ਪਈ ਮੇਰੇ ਘਰ ਖਲੋ ਕੇ ਤੇ ਤੂੰ ਕਿਹੋ ਜਿਹੀਆਂ ਗੱਲਾਂ ਕਰਨਾ ਪਿਆ? ਇਸ ਕੁੜੀ ਦਾ ਤਾਂ ਮੈਂ ਪਹਿਲੇ ਜਿਹੜੀ ਗੱਲ ਪੱਕੀ ਕਰਤੀ, ਪਰਸੋਂ ਇਹਦੀ ਬਰਾਤ ਆਉਣ ਵਾਲੀ ਹੈ। ਗੱਲ ਸੁਣ, ਇਹਦੇ ਵਿੱਚ ਉਹਦਾ ਸਾਇਆ ਹੈ, ਇਹਦੇ ਵਿੱਚ ਇਹਦਾ ਸਾਇਆ ਹੈ। ਤੁਸੀਂ ਤਾਂ ਸਾਇ ਦੀ ਜ਼ਿੰਦਗੀ ਗੁਜ਼ਾਰ ਸਕਦੇ ਨੇ ਤੇ ਗੁਜ਼ਾਰੀ ਜਾ ਸੋ। ਤੁਹਾਡੇ ਘਰੋਂ ਸਿਰ ਸਦਕਾ ਨਿਕਲੇਗਾ ਤੇ ਤੁਹਾਡੇ ਤੇ ਸ਼ਬਾ ਤੇਰੇ ਨਿੱਕੇ ਨਿੱਕੇ ਬਾਲ ਨੀਲੇ ਚੀਰੇ ਖੇਡਣਗੇ। ਸਿਰ ਸਦਕੇ ਚ ਤੂੰ ਇਹਨੂੰ ਲੈ ਜਾ। ਇਹਨੂੰ ਕਿਤੇ ਮੈਂ ਲਾ ਜਾ। ਆ ਸੋਹਣਾ ਕਿ ਇਹਨੂੰ ਲਾ ਜਾ। ਸਾਨੂੰ ਇਹਦੀ ਕੋਈ ਨਹੀਂ ਲੋੜ ਜੀ। ਸਾਨੂੰ ਸਿਰਫ ਇਹ ਸੋਹਣੀ ਜਿਹੀ ਮਧਰੇ ਕਾਜ ਦੀ ਗੋਰੇ ਜਿਹੇ ਰੰਗ ਦੀ ਬੱਕਰੀ ਚਾਹੀਦੀ, ਬੱਕਰੀ। ਉਹ ਤੁਸੀਂ ਸਿਹਤ ਸਦਕਾ ਕਰੋ, ਤੁਹਾਡੇ ਘਰ ਦੇ ਵਿੱਚੋਂ ਬਾਬਾ ਜੀ ਹਵਾਈ ਚੀਜ਼ਾਂ ਨਿਕਲ ਜਾਸਣ। ਓ ਚਾਚਾ, ਸਦਕਿਆਂ ਦਾ ਸਾਨੂੰ ਨਾ ਸਬਕ ਪੜਾ। ਅਸੀਂ ਨਜ਼ਰ ਨਿਆਜ਼ ਕੱਢਦੇ ਹੀ ਰਹਿੰਦੇ ਆ। ਨੀਵਾ ਨੀਵਾ ਹੋ ਕੇ ਇੱਥੋਂ ਆਪਣਾ ਤਸ਼ਰੀਫ ਦਾ ਟੋਕਰਾ ਚੁੱਕ ਕੇ ਕਿਤੇ ਚਲਾ ਜਾ, ਨਹੀਂ ਤੇ ਇਹ ਨਾ ਹੋਵੇ ਕਿ ਮੈਂ ਤੈਨੂੰ ਲਿੱਤਰ ਮਾਰ ਕੇ ਇੱਥੋਂ ਭਜਾਵਾਂ। ਰਹਿ ਗਈ ਇਸ ਕੁੜੀ ਦੀ ਗੱਲ ਤੇ ਇਹਦੀ ਬਰਾਤ ਜਿਹੜੀ ਹੈ ਪਰਸੋਂ ਆਂਦੀ ਪਈ ਹੈ। ਅਸੀਂ ਨੂੰ ਵਿਆਹਣ ਲੱਗਿਆ, ਪਰਸੋਂ ਆ ਜਾਵੀਂ। ਦੋਵੇਂ ਜਣੇ ਜਿਹੜੇ ਨੇ ਰੋਟੀ ਖਾ ਵੀ ਲੈਣਾ ਤੇ ਆਪਣੀ ਫੈਮਿਲੀ ਵਾਸਤੇ ਵੀ ਪੱਲੂ ਦੇ ਵਿੱਚ ਬੰਨ ਕੇ ਤੇ ਲੈ ਜਾਣਾ। ਨਾਲੇ ਚਾਰ ਆਨੇ ਤੁਹਾਡੇ ਮੂੰਹ ਤੇ ਮਾਰ ਦਿਆਂਗੇ। ਭਾਈ ਮੇਰੀ ਗੱਲ ਸੁਣ, ਮੈਨੂੰ ਇਹ ਰਿਸ਼ਤਾ ਨਹੀਂ ਮਨਜ਼ੂਰ ਜਾਂਦਾ। ਨਹੀਂ ਤੈਨੂੰ ਕਿਉਂ ਨਹੀਂ ਮਨਜ਼ੂਰ ਹੈਗਾ? ਤੇਰੀ ਜ਼ਰੂਰਤ ਕਿਵੇਂ ਪਈ? ਅਸੀਂ ਦੋਵੇਂ ਜਣੇ ਗੱਲ ਕਰ ਰਹੇ ਤੂੰ ਵਿੱਚ ਬੋਲੇ। ਇਹਨੂੰ ਮੈਂ ਸਬਕ ਹੁਣ ਆਪ ਸਿਖਾਵਾਂਗਾ। ਤੇ ਫਿਰ ਸਿਖਾਉਂਦਾ ਕਿਉਂ ਮਾਂ ਦਾ ਨਹੀਂ? ਗਲਾ ਘੁੱਟ ਕੇ ਇਹਨੂੰ ਮਾਰ ਦਿਆਂਗੇ। ਵੇਂਦਾ ਨਹੀਂ ਪਿਆ ਕਿ ਬਾਹਰ ਵਾਲੇ ਬੰਦਿਆਂ ਦੇ ਸਾਹਮਣੇ ਤੇਰੀ ਬਿਸਤੀ ਕਰਦੀ ਪਈ ਹੈ, ਜ਼ਬਾਨ ਲੜਾਈ ਜਾਂਦੀ। ਓਏ ਤੂੰ ਚੁੱਪ ਕਰਕੇ ਤੁਸੀਂ ਹੁਣ ਇੱਥੋਂ ਨਿਕਲ ਜਾਓ ਓਏ, ਨਹੀਂ ਤਾਂ ਮੇਰੇ ਹੱਥੋਂ ਤੁਸੀਂ ਮਾਰੇ ਜਾਓਗੇ। ਓਏ ਇੱਜ਼ਤ ਨਾਲ ਚਲੇ ਜਾਓ, ਨਹੀਂ ਮੇਰੇ ਹੱਥੋਂ ਕਤਲ ਹੋ ਜਾਓਗੇ। ਬਾਬਾ ਜੀ ਚੁਰੋ ਗਾਲ ਦਾਲ ਨਹੀਂ ਗਲਨੀ। ਕਿਹੋ ਜਿਹਾ ਵਕਤ ਆ ਗਿਆ, ਕਿਹੋ ਜਿਹਾ ਮੰਗਤੇ ਆ ਗਏ ਨੇ। ਇੱਕ ਗੱਲ ਨੋਟ ਕੀਤੀ ਕਿ ਬੜੇ ਫੈਂਸੀ ਜਿਹੇ ਬਾਬੇ ਬਣੀ ਫਿਰਦੇ ਨੇ। ਉਹ ਤੂੰ ਲਾਨਤ ਪਾਇਆ ਹੋ ਜੇ ਫੈਂਸੀ ਬਾਬਿਆਂ ਤੇ। ਇਹ ਵਕਤ ਤੇ ਦੌਰ ਕਿਹੋ ਜਿਹਾ ਆ ਗਿਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਪਈ। ਇਹਨੂੰ ਮੈਂ ਪੁੱਛ ਲੈਣਾ। ਕੀ ਹੋਇਆ ਜਗਿਆ? ਹੋਰ ਚੀਕਾਂ ਦੀ ਜ਼ਰੂਰਤ ਨਹੀਂ ਤੇਰੀਆਂ ਦੀ। ਤੈਨੂੰ ਮੈਂ ਸਮਝਾਉਂਦਾ ਰਿਹਾ, ਮੇਰੀ ਗੱਲ ਮੰਨ ਜਾ। ਤੂੰ ਮੇਰੀ ਗੱਲ ਹੈ ਕਿ ਨਹੀਂ ਮੰਨੇ? ਉਹ ਮੇਰੀ ਭੈਣ ਦੇ ਸਿਰ ਤੇ ਮਾਂ ਪਿਓ ਨਹੀਂ ਸੀ, ਉਹਦੀ ਮਾਂ ਵੀ ਮੈਂ ਸਾਂ, ਪਿਓ ਵੀ ਮੈਂ ਸਾਂ। ਅੱਜ ਤੇਰੀ ਵਜ੍ਹਾ ਨਾਲ ਮੇਰੀ ਭੈਣ ਨੇ ਪਾਇਆ ਲੈ ਲਿਆ, ਉਹ ਮਾਂ ਤੇ ਮੂੰਹ ਟਰ ਗਈ ਹੈ। ਤੇਰਾ ਕੀ ਗਿਆ? ਤੈਨੂੰ ਮੈਂ ਕਿਹਾ ਜ਼ਬਰਦਸਤੀ ਨਾ ਕਰ, ਨਾ ਕਰ, ਨਾ ਕਰ। ਤੇ ਮੈਂ ਮਾਰ ਦਿੱਤੀ ਨੇ ਦੋਵਾਂ ਰਲ ਤੇ। ਵੇ ਚੁੱਪ ਕਰ ਵੇ, ਅਸੀਂ ਕਦੋਂ ਮਾਰੀ? ਆਪ ਹੀ ਓਏ ਲੈ ਬੈਠੇ। ਕਿਹੜਾ ਮੋਬਾਈਲ ਕੱਢ 15 ਤੇ ਕਾਲ ਕਰ, ਇਹਨਾਂ ਦੋਵਾਂ ਨੂੰ ਜੇਲ੍ਹ ਭਜਾਈਏ। ਓਏ ਆਦੀ ਬਣ ਦੇ ਕਾਤਲਾ, ਉਹ ਲੁੰਡੀਆ ਮੁਚਾਲਿਆ। ਇੱਕ ਮਿੰਟ ਚਾਚਾ ਜੀ, ਤੁਸੀਂ ਕਿਹਾ ਸੀ ਨਾ ਕਿ ਸਦਕਾ ਕੱਢੋ। ਹਾਂ ਤੇ ਆਖਿਆ ਸੀ। ਤੇ ਜ਼ਿੰਦਾ ਨਹੀਂ ਤੁਹਾਨੂੰ ਮਿਲੀ ਤੇ ਤੁਸੀਂ ਲਾਸ਼ ਲੈ ਜਾਓ, ਤੁਸੀਂ ਤਾਂ ਸਦਕਾ ਹੀ ਲੈਣਾ ਸੀ। ਬਸ ਓਏ। ਆਲਮੋ ਬਸ ਆ ਤੁਹਾਨੂੰ ਨਹੀਂ ਪਤਾ ਆ ਭੈਣਾਂ ਦੀਆਂ ਕਦਰਾਂ ਕਿਵੇਂ ਕਰੀਦੀਆਂ ਨੇ। ਆ ਤੂੰ ਤਾਂ ਚੰਗਾ ਭਲਾ ਸਿਆਣਾ ਮਿਆਣਾ ਬੰਦਾ ਹੈ। ਅਈ ਹੁਣ ਮਾਰ ਲਈ ਗਈ ਤੇ ਚੰਗਾ ਰਿਹਾ ਹੈ। ਜੇ ਤਰੀਕੇ ਦੇ ਨਾਲ ਉਹਦੀ ਸ਼ਾਦੀ ਕਰੇ ਹੈ ਤੇ ਭਲਾ ਕਿੱਡੀ ਵੱਡੀ ਗੱਲ ਹੋਣੀ ਹੈ। ਹੁਣ ਮਾਰ ਕੇ ਸਕੂਨ ਵਿੱਚ ਰਹੋ। ਆ ਬਸ ਭਾਈਆ, ਮੈਂ ਤੇਰੀ ਗੱਲ ਸਮਝ ਗਿਆ। ਹਰ ਗੱਲ ਤੇ ਬੰਦੇ ਨੂੰ ਆਪਣੀ ਅੜਿਆ ਰਹਿਣਾ ਚਾਹੀਦਾ ਤੇ ਨਾ ਹਰ ਗੱਲ ਬੰਦੇ ਨੂੰ ਆਪਣੀ ਬੁੱਢੀ ਦੀ ਮੰਨਣੀ ਚਾਹੀਦੀ ਹੈ। ਕੁਛ ਆਪਣੀ ਜਿਵੇਂ ਮੇਰੀ ਭੈਣ ਸੀ ਉਹਦੀ ਮੰਨਣੀ ਚਾਹੀਦੀ ਸੀ, ਜਾਂ ਜਿਹੜੀ ਆਪਣੀ ਔਲਾਦ ਹੈ ਕੋਈ ਉਹਦੀ ਵੀ ਰਾਹ ਲੈਣੀ ਦੇਣੀ ਚਾਹੀਦੀ ਹੈ। ਜਿਹੜਾ ਬੰਦਾ ਰਾਹ ਨਹੀਂ ਲੈਂਦਾ ਉਹਦੇ ਨਾਲ ਐਵੇਂ ਹੁੰਦਾ ਜਿਵੇਂ ਹੁਣ ਸਾਡੇ ਨਾਲ ਹੋਇਆ। हाँ, अगर हमारी वीडियो अच्छी लगे तो हमारा चैनल स्कोप 360 को सब्सक्राइब करें और बेल आइकन प्रेस जरूर करें।